ਕੈਨੇਡਾ ਦੇ ਵਿੱਚ ਪੰਜਾਬ ਦੇ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ। ਇਹ ਅੱਜ ਤੋਂ 5 ਸਾਲ ਪਹਿਲਾਂ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਕੈਨੇਡਾ ਗਿਆ ਸੀ ਤੇ ਹੁਣ ਇਸ ਟਾਈਮ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਕੰਪਨੀ ਦੇ ਵਿੱਚ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਕੈਨੇਡਾ ਤੋਂ ਦੋ ਸੋਗਮਈ ਖਬਰਾਂ ਆ ਰਹੀਆਂ ਨੇ, ਜਿਨ੍ਹਾਂ ਖਬਰਾਂ ਨੇ ਪੰਜਾਬ ਵਾਸੀਆਂ ਨੂੰ ਇੱਕ ਵਾਰ ਫਿਰ ਤੋਂ, ਪੰਜਾਬ ਦੇ ਨਾਲ-ਨਾਲ ਪ੍ਰਦੇਸਾਂ ਦੇ ਵਿੱਚ ਵਸਦੇ ਭਾਈਚਾਰੇ ਨੂੰ ਇੱਕ ਵਾਰ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ। ਕੈਨੇਡਾ ਦੇ ਵਿੱਚ ਪੰਜਾਬ ਦੇ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ। ਇਸ ਨੌਜਵਾਨ ਦਾ ਨਾਂ ਮੋਹਿਤ ਸ਼ਰਮਾ ਦੱਸਿਆ ਗਿਆ ਤੇ ਇਹਦੀ ਉਮਰ 28 ਸਾਲ ਦੱਸੀ ਗਈ ਹੈ। ਇਹ ਅੱਜ ਤੋਂ 5 ਸਾਲ ਪਹਿਲਾਂ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਕੈਨੇਡਾ ਗਿਆ ਸੀ। ਪਤਾ ਲੱਗਾ ਕਿ 31 ਦਸੰਬਰ ਦੀ ਰਾਤ ਨੂੰ ਉਸ ਦੀ ਜਿਹੜੀ ਲਾਸ਼ ਹੈ ਉਹ ਉਹਦੇ ਪਿਕਅਪ ਟਰੱਕ ਦੇ ਵਿੱਚੋਂ ਮਿਲੀ ਸੀ, ਇੱਕ ਪਾਰਕਿੰਗ ਲੋਟ ਦੇ ਵਿੱਚੋਂ। ਤੇ ਇਹ ਉਦੋਂ ਮਿਲੀ ਸੀ ਜਦੋਂ ਉਹਦੇ ਪਰਿਵਾਰਕ ਮੈਂਬਰ ਤੇ ਉਹਦੇ ਰਿਸ਼ਤੇਦਾਰ ਜਿਹੜੇ ਆ, ਜਦੋਂ ਉਹ ਘਰੇ ਨਾ ਪਰਤਿਆ ਤਾਂ ਉਹਦੀ ਭਾਲ ਦੇ ਵਿੱਚ ਉਹਦੀ ਤਲਾਸ਼ ਕਰਨ ਲੱਗੇ ਸਨ, ਤਾਂ ਉਸ ਸਮੇਂ ਇਸ ਨੌਜਵਾਨ ਦੀ ਲਾਸ਼ ਜਿਹੜੀ ਹੈ ਉਹ ਮਿਲੀ। ਇਹ ਪੰਜਾਬ ਦੇ ਚੰਦੇਲੀ ਪਿੰਡ ਤੋਂ ਸੀ ਤੇ ਚੰਦੇਲੀ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ, ਕਸਬਾ ਮਾਹਲਪੁਰ ਦੇ ਲਾਗੇ ਪੈਂਦਾ। 5 ਸਾਲ ਪਹਿਲਾਂ ਇਹ ਆਪਣੀ ਸੁਨਹਿਰੀ ਭਵਿੱਖ ਦੀ ਤਲਾਸ਼ ਦੇ ਲਈ ਕੈਨੇਡਾ ਸਟੱਡੀ ਵੀਜ਼ੇ ਤੇ ਗਿਆ ਸੀ ਤੇ ਹੁਣ ਇਸ ਟਾਈਮ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਕੰਪਨੀ ਦੇ ਵਿੱਚ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਉਸ ਦੇ ਪਿਤਾ ਤਰਲੋਕ ਨਾਥ ਸ਼ਰਮਾ ਨੇ ਇਹ ਗੱਲ ਦੱਸੀ ਹੈ ਕਿ ਮੋਹਿਤ ਇਸ ਵੇਲੇ ਇੱਕ ਵਧੀਆ ਤੇ ਖੁਸ਼ਹਾਲ ਜ਼ਿੰਦਗੀ ਕੈਨੇਡਾ ਦੇ ਵਿੱਚ ਜਿਉ ਰਿਹਾ ਸੀ ਤੇ ਜਿਹੜੇ ਤਰਲੋਕ ਨਾਥ ਸ਼ਰਮਾ ਨੇ, ਉਹਦੇ ਪਿਤਾ ਨੇ, ਉਹ CRPF ਦੇ ਵਿੱਚ ਕੰਮ ਕਰਦੇ ਨੇ ਤੇ ਇਸ ਵੇਲੇ ਉਹਨਾਂ ਦੀ ਡਿਊਟੀ ਜਿਹੜੀ ਹੈ ਉਹ ਜੰਮੂ ਤੇ ਕਸ਼ਮੀਰ ਦੇ ਵਿੱਚ ਹੈ। ਸੋ ਉਹਨਾਂ ਦੇ ਮਾਪਿਆਂ ਦੇ ਦੱਸਣ ਮੁਤਾਬਕ ਇਹ ਨੌਜਵਾਨ ਟਿਮਨਸ ਓਨਟਾਰੀਓ ਦੇ ਵਿੱਚ ਰਹਿੰਦਾ ਸੀ ਤੇ 31 ਦਸੰਬਰ ਦੀ ਰਾਤ ਨੂੰ ਲੁੱਟ ਖੋਹ ਦੀ ਉਹਦੇ ਨਾਲ ਵਾਰਦਾਤ ਵਾਪਰੀ ਤੇ ਜਦੋਂ ਇਸ ਨੌਜਵਾਨ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੌਜਵਾਨ ਦੀ ਲਾਸ਼ ਪਾਰਕਿੰਗ ਲੋਟ ਦੇ ਵਿੱਚ ਇੱਕ ਪਿਕਅਪ ਟਰੱਕ ਦੀ ਪਿਛਲੀ ਸੀਟ ਤੋਂ ਮਿਲੀ ਸੀ। ਪਤਾ ਲੱਗਾ ਕਿ ਇਹ ਜਿਹਨੇ ਲੁੱਟ ਦੀ ਮਨਸ਼ਾ ਦੇ ਨਾਲ ਇਸ ਨੌਜਵਾਨ ਦਾ ਕਤਲ ਕੀਤਾ, ਉਸ ਤੋਂ ਬਾਅਦ ਉਸ ਦੀ ਚੇਨੀ ਤੇ ਹੋਰ ਜਿਹੜੀ ਜੁਐਲਰੀ ਉਹਦੇ ਪਾਈ ਵੀ ਸੀ, ਉਹ ਸਾਰੀ, ਉਹਦਾ ਪਰਸ, ਉਹ ਸਾਰਾ ਕੁਝ ਉੱਥੋਂ ਗਾਇਬ ਹੈ, ਲਾਪਤਾ ਹੈ। ਤੇ ਇਹ ਖਬਰ ਤੋਂ ਬਾਅਦ ਪੰਜਾਬ ਦੇ ਚੰਦੇਲੀ ਪਿੰਡ ਦੇ ਵਿੱਚ ਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸੇ ਤਰ੍ਹਾਂ ਦੂਜੀ ਖਬਰ ਜਿਹੜੀ ਹੈ ਉਹ ਬਰੈਂਪਟਨ ਤੋਂ ਆ ਰਹੀ ਹੈ। ਮਨਿੰਦਰ ਸਿੰਘ ਨਾਂ ਦਾ ਨੌਜਵਾਨ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਹ ਸੜਕ ਹਾਦਸਾ ਸਟੋਨੀ ਕ੍ਰੀਕ ਓਨਟਾਰੀਓ ਪ੍ਰੋਵਿੰਸ਼ੀਅਲ ਇਲਾਕੇ ਦੇ ਵਿੱਚ ਵਾਪਰਿਆ ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਦੱਸਣ ਮੁਤਾਬਕ ਡਰਾਈਵਰ ਜਿਹੜਾ ਕਾਰ ਦਾ ਸੀਗਾ ਉਹ ਆਪਣਾ ਕੰਟਰੋਲ ਕਾਰ ਤੋਂ ਗਵਾ ਬੈਠਾ ਤੇ ਉਸ ਤੋਂ ਬਾਅਦ ਹਾਦਸਾ ਵਾਪਰ ਗਿਆ। ਇਹ ਜਿਹੜੀ ਕਾਰ ਹੈ ਉਹ ਕਈ ਲੋਟਰੀਆਂ ਖਾਂਦੀ ਹੋਈ ਬੇਕਾਬੂ ਹੋ ਕੇ ਡੂੰਘੇ ਥਾਂ ਦੇ ਵਿੱਚ ਜਾ ਡਿੱਗੀ ਸੀ ਤੇ ਜਿਹਦੇ ਇਸ ਨੌਜਵਾਨ ਦੀ ਉਮਰ 24 ਸਾਲ ਦੱਸੀ ਗਈ ਹੈ। ਮਨਿੰਦਰ ਸਿੰਘ ਇਸ ਦਾ ਨਾਂ ਹੈ ਤੇ ਇਹਦੇ ਨਾਲ ਦਾ ਜਿਹੜਾ ਪੈਸੇਂਜਰ ਸੀਗਾ ਉਹਨੂੰ ਗੰਭੀਰ ਸੱਟਾਂ ਲੱਗੀਆਂ ਨੇ। ਇਸ ਨੌਜਵਾਨ ਦਾ ਤਾਲੁਕਾਤ ਪੰਜਾਬ ਦੇ ਬਟਾਲਾ ਜ਼ਿਲ੍ਹੇ ਤੋਂ ਸੀਗਾ, ਬਟਾਲੇ ਤੋਂ ਸੀਗਾ ਤੇ ਇਹ ਨੌਜਵਾਨ ਵੀ ਥੋੜਾ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਵਾਸਤੇ, ਸੁਨਹਿਰੇ ਭਵਿੱਖ ਦੀ ਤਲਾਸ਼ ਵਾਸਤੇ ਗਿਆ ਸੀ। ਪੰਜਾਬੀਆਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਨੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ। ਜੇਕਰ ਲੰਘੇ ਦਸੰਬਰ ਮਹੀਨੇ ਦੇ ਪਿਛਲੇ 20 ਦਿਨਾਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ 5 ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਜਾਂ ਉਹਨਾਂ ਦੇ ਕਤਲ ਜਾਂ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਤੇ ਇਹਨਾਂ ਸਾਰੀਆਂ ਖਬਰਾਂ ਨੇ ਪੰਜਾਬੀਆਂ ਨੂੰ, ਉੱਥੋਂ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਵਿੱਚ ਖੌਫ ਪੈਦਾ ਕੀਤਾ ਤੇ ਨਾਲ ਹੀ ਚਿੰਤਾਵਾਂ ਦੀਆਂ ਲਕੀਰਾਂ ਡੂੰਘੀਆਂ ਕਰ ਦਿੱਤੀਆਂ ਨੇ। ਦੱਸਣਾ ਬਣਦਾ ਹੈ ਕਿ ਦਸੰਬਰ ਦੇ ਮਹੀਨੇ ਹੀ ਜਿਹੜੀ 17 ਸਾਲਾ ਇੱਕ ਕੁੜੀ ਨੂੰ ਚਾਕੂ ਮਾਰ ਦਿੱਤਾ ਗਿਆ ਸੀਗਾ ਤੇ ਇਸ ਕੁੜੀ ਦਾ ਨਾਂ ਸੀਗਾ ਮਹਿਕਪ੍ਰੀਤ ਕੌਰ ਸੇਠੀ ਤੇ ਇਹ ਪੰਜਾਬ ਦੀ ਰਹਿਣ ਵਾਲੀ ਸੀ ਤੇ ਉਹਨੂੰ ਪਾਰਕਿੰਗ ਏਰੀਆ ਦੇ ਵਿੱਚ ਟਿਮਨ ਵੈਸ ਸੈਕੰਡਰੀ ਸਕੂਲ ਦੇ ਲਾਗੇ ਉਸ ਨੂੰ ਇਹ ਜਿਹੜੀ ਕਤਲ ਦੀ ਮਨਸ਼ਾ ਦੇ ਨਾਲ ਉਸ ਤੇ ਇਹ ਹਮਲਾ ਹੋਇਆ ਸੀਗਾ। 18 ਸਾਲ ਉਸ ਦੀ ਉਮਰ ਦੱਸੀ ਗਈ ਸੀ। ਇਸ ਤੋਂ ਪਹਿਲਾਂ ਬਰੈਂਪਟਨ ਦੇ ਵਿੱਚ 21 ਸਾਲਾ ਇੱਕ ਪੰਜਾਬੀ ਕੁੜੀ ਨੂੰ, ਪੰਜਾਬੀ ਬੀਬੀ ਨੂੰ ਜਿਹੜਾ ਉਹ ਸ਼ਾਟ ਕਰ ਦਿੱਤਾ ਗਿਆ ਸੀ, ਉਹਨੂੰ ਗੋਲੀ ਮਾਰ ਦਿੱਤੀ ਗਈ ਸੀ। ਪੀਲ ਰੀਜਨਲ ਪੁਲਿਸ ਦੇ ਦੱਸਣ ਮੁਤਾਬਕ ਇਹ ਜਿਹੜੀ ਘਟਨਾ ਵਾਪਰੀ ਸੀ ਇਹ ਬ੍ਰਿਟਾਨੀਆ ਰੋਡ ਤੇ ਵਾਪਰੀ ਸੀਗੀ 10:40 ਤੇ ਇਸ ਘਟਨਾ ਦਾ ਸ਼ਿਕਾਰ ਹੋਈ
21 ਸਾਲਾ ਪੰਜਾਬਣ ਦਾ ਨਾਂ ਸੀ ਪਵਨਪ੍ਰੀਤ ਕੌਰ। ਇਸੇ ਤਰ੍ਹਾਂ 24 ਸਾਲਾ ਸਿੱਖ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਨੌਜਵਾਨ ਦਾ ਨਾਂ ਸੀ ਸਨਰਾਜ ਸਿੰਘ। ਦਸੰਬਰ ਮਹੀਨੇ ਦੀ ਇਹ ਘਟਨਾ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ 2 ਹੋਰ ਘਟਨਾਵਾਂ, ਜਿਹਦੇ ਵਿੱਚ 40 ਸਾਲਾ ਹਰਪ੍ਰੀਤ ਕੌਰ, ਇਹ 22 ਨਵੰਬਰ ਦੀ ਘਟਨਾ ਹੈ, ਜਿਹਨੂੰ ਘਰੋਂ ਉਹਦੀ ਲਾਸ਼ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਸੀ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ਨੌਜਵਾਨ ਦੀ ਲਾਸ਼ ਮਿਲੀ ਸੀ, ਉਹ ਵੀ ਇਸੇ ਤਰ੍ਹਾਂ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਸੀ। ਤੋਂ ਦਸੰਬਰ ਮਹੀਨੇ ਦੇ ਵਿੱਚ ਹੀ 5 ਪੰਜਾਬੀਆਂ ਦੀ ਮੌਤ ਦੇ ਬਾਰੇ ਖਬਰਾਂ ਆਪਣੇ ਸਾਰਿਆਂ ਨੇ ਸਾਂਝੀਆਂ ਕੀਤੀਆਂ ਤੇ ਇਹਨਾਂ ਖਬਰਾਂ ਤੋਂ ਬਾਅਦ ਹੁਣ ਆਲਮੀ ਜਿਹੜੇ ਪੱਧਰ ਤੇ ਕੌਮਾਂਤਰੀ ਪੱਧਰ ਤੇ ਪੰਜਾਬੀ ਭਾਈਚਾਰੇ ਦੇ ਵਿੱਚ ਕੈਨੇਡਾ ਦੇ ਵਿੱਚ ਹੋ ਰਹੀਆਂ ਇਹਨਾਂ ਮੌਤਾਂ ਬਾਰੇ ਉਹਨਾਂ ਦੇ ਮਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਦਸ਼ੇ ਖੜੇ ਹੋ ਰਹੇ ਨੇ।